ਆਪਣੇ ਕੋਲ 300-400 ਕਿੱਲੇ ਦੀ ਵਾਹੀ ਹੈਗੀ ਹੈ। ਖਾਦਾਂ 12-12 ਹਜ਼ਾਰ ਰੁਪਏ ਦੀਆਂ ਲਈਆਂ ਤੇ ਉਹ ਵਿਕਣ ਵੇਲੇ ਜੋ ਸਾਡੀ ਵਾਰੀ ਆਈ ਤੇ ਮੁੜ ਕੇ ਉਹਦਾ ਰੇਟ ਹੀ ਕਿਸੇ ਨੇ ਨਹੀਂ ਕੱਢਿਆ। ਕੋਈ ਮਟਰ 8-10 ਕਿੱਲੇ ਲਾਏ ਉਹ ਸਾਰੇ ਹੀ ਜ਼ਾਇਆ ਗਏ। ਉਹ ਕੀ ਜੋ ਮਰਜ਼ੀ ਕੁਛ ਹੋ ਜਾਵੇ, ਬੇਸ਼ੱਕ ਹੁਕੂਮਤ ਤੋਂ ਛਿੱਤਰ ਪੈਂਦੇ ਹੈਗੇ, ਲੇਕਿਨ ਤੁਸੀਂ ਵੇਖਦੇ ਹੋ ਫਿਰ ਜ਼ਿਮੀਂਦਾਰ ਖੁਸ਼ਹਾਲੀ ਨਾਲ ਹਰ ਸ਼ੈ ਬੀਜਦਾ। ਇੱਕ ਨਾ ਤੁਹਾਡਾ ਜ਼ਿਮੀਂਦਾਰਾਂ ਦਾ ਮਾਈਂਡ ਸੈੱਟ ਬਣਾ ਦੀ ਕਿ ਤੁਸੀਂ ਖਾਦ ਨਹੀਂ ਪਾਣੀ ਨਾ ਤੇ ਤੁਹਾਡਾ ਕੰਮ ਨਹੀਂ ਚੱਲਣਾ। ਅਸਲਾਮ ਵਾਲੇਕੁਮ ਭਾਜੀ। ਵਾਲੇਕੁਮ ਸਲਾਮ ਭਾਈਜਾਨ, ਕੀ ਹਾਲ ਚਾਲ ਹੈ? ਠੀਕ ਹੋ ਤੁਸੀਂ? ਅਲਹਮਦੁਲਿਲਾ ਭਾਜੀ। ਪਹਿਲੇ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਵੀ ਬਾਕੀਆਂ ਤਰ੍ਹਾਂ ਬਾਹਰ ਕਿਉਂ ਨਹੀਂ ਗਏ? ਤੁਸੀਂ ਪੰਜਾਬ 'ਚ ਰਹਿ ਕੇ ਜ਼ਿਮੀਂਦਾਰਾ ਕਰਨੇ ਦਾ ਹੀ ਕਿਉਂ ਸੋਚਿਆ? ਬਸ ਜੀ, ਜ਼ਿਮੀਂਦਾਰਾਂ ਨਾਲ ਪਿਆਰ ਵੀ ਬਹੁਤ ਹੈਗਾ ਤੇ ਆਪਣਾ ਦਰਅਸਲ ਲੋਕੀ ਕਹਿੰਦੇ ਬਾਹਰ ਬਹੁਤ ਪੈਸਾ ਹੈਗਾ, ਕਰਨੀ ਤੇ ਬਾਹਰ ਵੀ ਜਾ ਕੇ ਲੋਕਾਂ ਥੱਲੇ ਨੌਕਰੀ ਹੈਗੀ ਆ। ਜ਼ਾਹਰੀ ਗੱਲ ਹੈ ਜੀ। ਤੇ ਇੱਥੇ ਰਹਿ ਕੇ ਆਪਣਾ ਮਾਪਿਓ ਦੇ ਨਾਲ ਕੰਮ ਕਰ ਲਓ। ਨਹੀਂ ਪੜ੍ਹੇ ਤੁਸੀਂ ਤੇ ਮਾਪਿਓ ਦੇ ਨਾਲ ਕੰਮ ਕਰ ਲਓ। ਤੇ ਤਾਂ ਕਰਕੇ ਫਿਰ ਮੈਂ ਵੀ ਆਪਣੇ ਬਾਪੂ ਦੇ ਨਾਲ ਜ਼ਿਮੀਂਦਾਰੀ 'ਚ ਚਲੇ ਗਿਆ ਤੇ ਨਾਲੇ ਇਸ ਕੰਮ ਦਾ ਮੈਨੂੰ ਸ਼ੌਕ ਵੀ ਬਹੁਤ ਸੀ, ਬਚਪਨ ਤੋਂ ਸੀ, ਵੇਖਦਾ ਸੀ ਮੈਂ। ਤੇ ਆਪਾਂ ਜ਼ਿਮੀਂਦਾਰੀ 'ਚ ਫੁੱਲ ਚੱਲਦੇ ਪਏ ਹੈਗੇ ਆ। ਭਾਜੀ ਆਪਾਂ ਨੂੰ ਇਸ ਜ਼ਿਮੀਂਦਾਰੀ ਦੇ ਵਿੱਚ ਆਏ ਨੂੰ ਕਿੰਨੇ ਕੁ ਸਾਲ ਹੋ ਗਏ ਕਿ ਹਰ ਚੀਜ਼ ਤੁਸੀਂ ਖੁਦ ਹੀ ਹੈਂਡਓਵਰ ਕੀਤੀ ਹੋਈ ਹੈ? ਸ਼ੁਰੂ 'ਚ ਤੇ ਮੈਨੂੰ ਕੁਛ ਵੀ ਨਹੀਂ ਆਉਂਦਾ ਸੀ ਤੇ ਮੈਨੂੰ ਜ਼ਿਮੀਂਦਾਰੀ 'ਚ ਆਏ ਕੋਈ ਸਾਲ ਕੀ ਹੋਇਆ ਸੀ ਤੇ ਉਦੋਂ ਮੈਨੂੰ ਇੰਨਾ ਨਹੀਂ ਪਤਾ ਸੀ। ਲੇਕਿਨ ਬਾਪੂ ਫਿਰ ਉਸਤਾਦ ਵੀ ਹੁੰਦਾ ਤੇ ਬਾਪੂ ਵੀ ਹੁੰਦਾ ਹੈਗਾ ਜ਼ਾਹਰੀ ਗੱਲ ਹੈ ਜੀ। ਤੇ ਉਹਨਾਂ ਦੇ ਨਾਲ ਰਹਿ ਕੇ ਹੌਲੀ ਸਿੱਖਿਆ। ਹੌਲੀ ਸਿੱਖਣ ਤੋਂ ਬਾਅਦ 2-3-4 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਜ਼ਿਮੀਂਦਾਰੀ ਦੇ ਵਿੱਚ ਆਏ ਤੇ ਹੌਲੀ ਬੰਦਾ ਸਿੱਖਦਾ। ਹਾਲੇ ਵੀ ਕੁਛ ਸ਼ੈਵਾਂ ਨਹੀਂ ਸਿੱਖ ਸਕਿਆ, ਹਾਂਜੀ। ਲੇਕਿਨ ਆਸਤਾ ਹੁਣ ਸਿੱਖਣ ਲੱਗ ਗਿਆ ਹੈਗਾ ਤੇ ਤਾਂ ਕਰਕੇ ਤੇ ਆਪਣੇ ਕੋ ਕਿੰਨਾ ਕੁ ਜ਼ਿਮੀਂਦਾਰ ਆ? ਆਪਣੇ ਕੋਲ 300-400 ਕਿੱਲੇ ਦੀ ਵਾਹੀ ਹੈਗੀ ਹੈ। 300-400 ਕਿੱਲੇ। ਹਾਂਜੀ, ਤੇ ਕਿੰਨੇ ਮਰਬੇ ਬਣਦੇ? ਇਹ ਜਿਹ 'ਚ 12 ਮਰਬੇ ਬਣਦੇ ਹੈਗੇ ਆ। ਤੇ ਸਾਰੀ ਆਪਣੀ ਆ ਠੇਕੇ ਤੇ? ਕੁਛ ਆਪਣੀ ਆ, ਕੁਛ ਠੇਕੇ ਤੇ ਵੀ ਹੈਗੀ ਹੈ। ਮਤਲਬ ਕਿ ਜਿੱਦਾਂ ਹੁਣ ਇਸ ਟਾਈਮ ਪੰਜਾਬ ਦੇ ਵਿੱਚ ਕਿਸਾਨ ਰੋ ਰਹੇ ਆ ਹਾਂਜੀ ਕਿ ਯਾਰ ਸਾਡਾ ਕੁਛ ਬਣਦਾ ਨਹੀਂ ਪਿਆ, ਤੁਹਾਨੂੰ ਕੁਛ ਇਹਦੇ ਵਿੱਚ ਮੁਨਾਫਾ ਹੋ ਰਿਹਾ ਕਿ ਨਹੀਂ ਹੋ ਰਿਹਾ? ਵਕਤ ਦੇ ਨਾਲ ਹੀ ਹੈਗਾ। ਜਿੱਥੇ ਦੂਜੇ ਜ਼ਿਮੀਂਦਾਰ ਹੈਗੇ ਆਪਾਂ ਵੀ ਉੱਥੇ ਹੀ ਹੈਗੇ ਆ। ਕਣਕ ਦੇ ਨਾਲ ਕੀ ਕੁਛ ਕਰਦੇ ਪਏ ਆ, ਹਾਂਜੀ। ਉਹ ਵੀ ਇੰਝ ਹੀ ਹੈਗਾ। ਖਾਦਾਂ 12-12 ਹਜ਼ਾਰ ਰੁਪਏ ਦੀਆਂ ਲਈਆਂ ਤੇ ਉਹ ਵਿਕਣ ਵੇਲੇ ਜੋ ਸਾਡੀ ਵਾਰੀ ਆਈ ਤੇ ਮੁੜ ਕੇ ਉਹਦਾ ਰੇਟ ਹੀ ਕਿਸੇ ਨੇ ਨਹੀਂ ਕੱਢਿਆ। ਕੋਈ ਜ਼ਿਮੇ ਨਹੀਂ ਲੈਂਦਾ ਪਿਆ, ਆਪਣੇ ਕਿਸਾਨ ਰੋਂਦੇ ਪਏ ਆ। ਹਰ ਛੋਟੇ ਕਿਸਾਨ ਨੇ ਗੰਦਮ ਲਾਉਣੀ ਹੈ ਤੇ ਵੱਡੇ ਕਿਸਾਨ ਨੇ ਤੇ ਆਲੂ ਲਾ ਲਏ, ਉਹ ਉਹਨਾਂ ਦੇ ਕਵਰ ਕਰ ਜਾਂਦਾ। ਹਾਂਜੀ। ਲੇਕਿਨ ਛੋਟੇ ਕਿਸਾਨਾਂ ਨੇ ਗੰਦਮ ਵਗੈਰਾ ਲਾਉਣੀ ਹੁੰਦੀ ਆ। ਤੁਸੀਂ ਇਸ ਚੀਜ਼ ਦੇ ਵਿੱਚ ਆਪਣਾ ਕੀ ਰੋਲ ਸਮਝਦੇ ਹੋ ਕਿ ਤੁਸੀਂ ਛੋਟੇ ਜ਼ਿਮੀਂਦਾਰ ਹੋ ਜਾਂ ਵੱਡੇ ਜ਼ਿਮੀਂਦਾਰ ਹੋ? ਅਸੀਂ ਜੀ ਛੋਟੇ ਜ਼ਿਮੀਂਦਾਰ ਹੀ ਹੈਗੇ ਤੇ ਛੋਟਾ ਵੀ ਛੋਟਾ ਯਾਰ ਇੱਥੇ ਹੈ। 12 ਮਰਬਿਆਂ ਵਾਲਾ ਜ਼ਿਮੀਂਦਾਰ ਛੋਟਾ ਤਾਂ ਨਹੀਂ ਹੁੰਦਾ। ਤੇ ਤੁਹਾਨੂੰ ਮੈਂ ਕੀ ਦੱਸਾਂ ਜੀ, ਇੱਥੇ ਤਾਂ ਧੱਕੇ ਹੀ ਵੱਜਦੇ ਪਏ ਤੇ ਹੈਗੇ ਆ। ਸੁਣਾਓ ਨਾ, ਆਪਣੀ ਗੱਲ ਆਵਾਮ ਤੱਕ ਪਹੁੰਚਾਓ ਯਾਰ। ਤੁਹਾਨੂੰ ਇਸ ਅੱਛਾ, ਟਾਈਮ ਸਾਹਮਣਾ ਕਰਨਾ ਪੈ ਰਿਹਾ ਕਿ ਯਾਰ ਆ ਵੀ ਮੁਸ਼ਕਲ, ਆ ਵੀ ਮੁਸ਼ਕਲ। ਸੋਨਾ ਯੂਰੀਆ ਸ਼ੁਰੂ 'ਚ ਪਹਿਲੇ ਜਦੋਂ ਕਣਕ ਆਪਾਂ ਬੀਜਦੇ ਹੈਗੇ ਆ ਉਦੋਂ ਡੀਏਪੀ ਥੱਲੇ ਪੈਂਦੀ ਹੈਗੀ। ਡੀਏਪੀ ਜੀ 12-12 ਹਜ਼ਾਰ ਰੁਪਏ ਦੀ ਮਿਲੀ ਹੈਗੀ ਆ ਤੇ ਸੋਨਾ ਡੀਏਪੀ ਤੁਸੀਂ ਕਹਿ ਲਓ, ਠੀਕ ਹੈ। ਉਸ ਤੋਂ ਬਾਅਦ ਯੂਰੀਆ ਆ ਜਾਂਦੀ ਹੈਗੀ ਆ, ਉਹ ਕਿਸੇ ਟਾਈਮ ਬਲੈਕ 'ਚ ਆ ਜਾਂਦੀ ਸੀ, ਉਹ 5000 ਦੀ ਵਿਕਣ ਲੱਗ ਜਾਂਦੀ ਸੀ ਤੇ ਆਮ ਰੂਟੀਨ ਤੋਂ 4000-4400 ਰੁਪਏ ਦੀ ਹੈਗੀ ਆ। ਹਾਂਜੀ। ਫਿਰ ਸਪਰੇਵਾਂ ਹੁੰਦੀਆਂ ਹੈਗੀਆਂ ਤੇ ਉਹ ਕਈ ਕਿਸਮ ਦੀਆਂ ਸਪਰੇਵਾਂ ਆਉਣ ਲੱਗ ਗਈਆਂ ਹੈਗੀਆਂ। 24 ਘੰਟੇ ਵਾਲੀ ਹੁੰਦੀ ਉਹਦੀ ਘਾਹ ਘੂ ਰੋਕਣ ਵਾਸਤੇ ਤੇ ਉਹ ਸਪਰੇਵਾਂ ਵੀ ਐਸੀਆਂ ਲੋਕਾਂ ਜ਼ਿਮੀਂਦਾਰਾਂ ਨੇ ਖੇਡਣ ਲੱਗ ਗਏ ਹੈਗੇ ਆ ਕਿ ਉਹ ਅਸੀਂ ਲੈ ਕੇ ਆਉਂਦੇ 1200 ਜ਼ਿਮੀਂਦਾਰ ਕਹਿੰਦਾ ਮੈਂ ਮਹਿੰਗੀ ਸ਼ੈ ਲੈਣਾ ਤੇ ਮੈਂ ਚੰਗੀ ਸਪਰੇ ਦਾ ਲਵਾਂਗਾ ਤੇ ਉਹ ਵੀ 2 ਨੰਬਰ ਮਿਕਸਿੰਗ ਕਰਨ ਲੱਗ ਗਏ ਹੈਗੇ ਆ। ਉਹ ਵੀ ਕੁਛ ਵੀ ਨਹੀਂ ਬਣਦਾ ਪਿਆ, ਨਾ ਇਹਦਾ ਕੋਈ ਸੋਚਦਾ ਹੈਗਾ ਜ਼ਿਮੀਂਦਾਰ। ਹਾਲਾਂਕਿ ਜ਼ਿਮੀਂਦਾਰਾ ਸਾਰਿਆਂ ਨੂੰ ਚਲਾਉਂਦਾ ਪਿਆ ਹੈਗਾ, ਹਾਂਜੀ। ਜ਼ਿਮੀਂਦਾਰਾ ਹਰ ਪਾਸੇ ਚੱਲਦਾ ਪਿਆ, ਲੇਕਿਨ ਉਹਦਾ ਕੋਈ ਸੋਚਦਾ ਹੀ ਕੁਛ ਨਹੀਂ ਪਿਆ ਹੈਗਾ ਜ਼ਿਮੀਂਦਾਰੇ ਦਾ। ਨਹੀਂ ਤੇ ਅੱਜ ਕੱਲ੍ਹ ਹਰ ਬੰਦੇ ਕੋਲ ਫੋਨ ਹੈ, ਹਾਂਜੀ ਉਹਦੇ ਕੋਲ ਇੰਸਟਾਗ੍ਰਾਮ, ਯੂਟਿਊਬ, ਟਿਕਟੋਕ, ਹਰ ਬੰਦੇ ਕੋਲ ਆਪਣਾ ਇੱਕ ਪਲੇਟਫਾਰਮ ਆ। ਹਾਂਜੀ ਤੁਸੀਂ ਇਸ ਚੀਜ਼ ਵਾਸਤੇ ਖੁਦ ਜ਼ਿਮੀਂਦਾਰ ਹੋ ਕੇ ਬਾਕੀ ਜ਼ਿਮੀਂਦਾਰਾਂ ਵਾਸਤੇ ਆਵਾਜ਼ ਦੀ ਤੁਸੀਂ ਚੱਕੀ ਹੈ? ਬਹੁਤ ਸਾਰੀ ਚੱਕੀ ਹੈ ਜੀ, ਬਹੁਤ ਸਾਰੀ ਚੱਕੀ ਆ। ਕੋਈ ਸੁਣਦਾ ਹੀ ਨਹੀਂ ਹੈਗਾ। ਜਾਂ ਤੇ ਅਕਸਰ ਹੁੰਦਾ ਸੀ ਮੈਂ ਵੀਡੀਓਜ਼ ਪਾਈਆਂ ਗੰਦਮ ਦੇ ਬਾਰੇ, ਉਹ ਵੀਡੀਓ ਮੇਰੀ ਕੱਟ ਦਿੱਤੀਆਂ ਗਈਆਂ ਟਿਕਟੋਕ ਵੱਲੋਂ। ਅੱਛਾ। ਉਹ ਰਿਪੋਰਟਾਂ ਵੱਜੀਆਂ, ਉਹਨਾਂ ਨੇ ਡਿਲੀਟ ਕਰਾ ਦਿੱਤੀਆਂ। ਜਿਹੜਾ ਮਾੜਾ ਮੋਟਾ ਚੰਗੀ ਵੀਡੀਓ ਬਣਾਉਣ ਲੱਗਦਾ ਹੈਗਾ ਜੀ, ਉਹਦੀ ਤਬਾਹੀ ਲਾ ਦਿੰਦੀ ਗੌਰਮੈਂਟ, ਉਹਨੂੰ ਵਿੱਚੋਂ ਹੀ ਡਿਲੀਟ ਕਰਵਾ ਦਿੰਦੀ ਹੈਗੀ ਆ। ਮੈਂ 2-4 ਵਾਰੀ ਬਣਾਈਆਂ ਜੀ, ਉਹਨਾਂ ਨੇ ਡਿਲੀਟ ਕਰਵਾ ਦਿੱਤੀਆਂ। ਜਿਹੜਾ ਛੋਟਾ ਆਮ ਬੰਦਾ ਉਹਨੂੰ ਕਿੰਨੇ ਸੁਣਨਾ ਹੈਗਾ? ਕੋਈ ਥੋੜ੍ਹਾ ਬਹੁਤਾ ਉੱਚਾ ਆ ਕੇ ਬੋਲਦਾ ਹੈਗਾ ਜੀ ਤੇ ਉਹ ਡਿਲੀਟ ਕਰ ਦਿੰਦੇ ਹੈਗੇ ਆ ਜੀ। ਰਿਪੋਰਟਾਂ ਵੱਜ ਜਾਂਦੀਆਂ ਹੈਗੀਆਂ, ਕਾਮੇਡੀ ਗਾਈਡਲਾਈਨ ਆ ਜਾਂਦੀ ਹੈ ਜੀ। ਤੇ ਇਸ ਟਾਈਮ ਹੁਕੂਮਤ ਨੇ ਤੁਹਾਨੂੰ ਕਿਹੜੀ ਚੀਜ਼ ਦੀਆਂ ਸਹੂਲਤਾਂ ਦਿੱਤੀਆਂ ਹੋਈਆਂ? ਕੁਛ ਨਹੀਂ ਜੀ, ਸਾਡੇ ਤੀਕਰ ਤੇ ਕੁਛ ਵੀ ਨਹੀਂ ਪਹੁੰਚਿਆ ਹੈਗਾ। ਅਸੀਂ ਵੀ ਉੱਥੇ ਹੀ ਰਹਿੰਦੇ ਹੈਗੇ ਆ, ਕੁਛ ਵੀ ਨਹੀਂ ਸਾਡੇ ਤੀਕਰ। ਟਰੈਕਟਰ ਕੱਢੇ ਜੀ ਸੀ, ਉਹ ਅਮੀਰ ਨੂੰ ਵੀ ਲੱਭੇ, ਗਰੀਬ ਨੂੰ ਵੀ ਲੱਭੇ। ਕਿਸੇ ਦਾ ਫਾਇਦਾ ਹੋਇਆ, ਕਿਸੇ ਦਾ ਨਹੀਂ ਵੀ ਹੋਇਆ। ਜਿਨ੍ਹਾਂ ਦੇ ਕੋਲ ਪੈਸਾ ਪੂਸਾ ਉਹਨਾਂ ਨੇ ਪੈਸਾ ਲਾ ਲਿਆ ਤੇ ਉਹਨਾਂ ਨੇ ਟਰੈਕਟਰ ਆਪਣੇ ਕਢਾ ਲਏ ਤੇ ਬਾਕੀ ਕਿਸੇ ਗਰੀਬਾਂ ਨੂੰ ਲੱਭੇ ਵੀ ਹੋਣੇ, ਲੇਕਿਨ ਸਾਡੇ ਵਾਲੇ ਪਾਸੇ ਤੇ ਕੁਛ ਵੀ ਨਹੀਂ ਲੱਭਿਆ। ਤੁਹਾਡਾ ਜਿਹੜਾ ਆਪਣਾ ਇਲਾਕਾ ਸਾਹੀਵਾਲ, ਹਾਂਜੀ ਉੱਥੇ ਕਿਸਾਨਾਂ ਦੇ ਕੀ ਹਾਲਾਤ ਆ? ਕਿਸਾਨ ਬਹੁਤ ਬੁਰੇ ਹਾਲਾਤ ਹੈ ਜੀ। ਹੁਣ ਗੰਦਮ ਸ਼ੁਰੂ ਹੋਇਆ ਨਹੀਂ ਹੈ ਤੇ ਹੁਣ ਕਿਸਾਨਾਂ ਦੇ ਬੁਰੇ ਹਾਲਾਤ ਸ਼ੁਰੂ ਹੈਗੇ ਆ ਜੀ।
ਹੁਣ ਬੁਰੇ ਹਾਲਾਤ ਹੈਗੇ ਕਿਸਾਨਾਂ ਦੇ। ਤੇ ਆਲੂ 'ਚ ਆਪਾਂ ਨੂੰ ਕਿੰਨਾ ਕੁ ਨੁਕਸਾਨ ਹੋਇਆ? ਆਲੂ 'ਚ ਹਲੇ ਤੀਕਰ ਮੈਂ ਵੀ ਕਹਾਂਗਾ ਜਿਸ ਸ਼ਾਇਦ ਨੁਕਸਾਨ ਹੋ ਰਿਹਾ ਮੈਂ ਤੁਹਾਨੂੰ ਦੱਸ ਰਿਹਾ, ਲੇਕਿਨ ਆਲੂ ਹਲੇ ਲੋਕਾਂ ਨੇ ਜ਼ਿਮੀਂਦਾਰਾਂ ਨੇ ਸਟੋਰ ਕਰ ਦਿੱਤੇ ਹੈਗੇ ਆ। ਸ਼ੁਰੂ ਜਿਹੜੀ ਕੱਚੀ ਪਟਾਈ ਜਿਹਨੂੰ ਕਹਿੰਦੇ ਹੁੰਦਾ ਬਹੁਤ ਅੱਛਾ ਰੇਟ ਰਿਹਾ, ਉਹ ਚੱਲਦਾ ਰਿਹਾ। ਤੇ ਜਦੋਂ ਹੁਣ ਪੱਕੀ ਪਟਾਈ ਆਈ ਜਾਂ ਯਕਦਮ ਹੀ ਮੇਰਾ ਖਿਆਲ ਆ ਬਾਰਡਰ ਬੰਦ ਹੋ ਗਏ। ਬਾਰਡਰ ਬੰਦ ਹੋਣ ਦੀ ਵਜ੍ਹਾ ਨਾਲ ਜੀ ਰੇਟ ਬਹੁਤ ਜ਼ਿਆਦਾ ਥੱਲੇ ਆ ਗਿਆ। ਜਿੱਥੇ 5 ਲੱਖ ਦੀ ਗੱਡੀ ਸੀ ਉੱਥੇ 3 3.5 4 ਲੱਖ ਤੇ ਆ ਗਈ। ਤੇ ਫਿਰ ਜ਼ਿਮੀਂਦਾਰਾਂ ਡਰਦੇ ਸਟੋਰਾਂ 'ਚ ਵੜਨਾ ਸ਼ੁਰੂ ਕਰ ਦਿੱਤਾ। ਅੱਗੇ ਸਟੋਰ ਵਾਲੇ ਪੈਸੇ ਦਿੰਦੇ ਫਿਰਦੇ ਸੀ ਜ਼ਿਮੀਂਦਾਰਾਂ ਨੂੰ ਕਿ ਸਾਡੇ ਕੋਲ ਪੈਸੇ ਲਓ, ਸਟੋਰਾਂ 'ਚ ਮਾਲ ਰੱਖੋ, ਸਾਡੇ ਕਮਰੇ ਭਰਨ। ਤੇ ਐਸਾ ਮਹੀਨੇ ਦੇ ਵਿੱਚ ਹੋਇਆ ਕਿ ਸਟੋਰ ਭਰਨ ਲੱਗ ਗਏ, ਜਗ੍ਹਾ ਹੀ ਖਤਮ ਹੋ ਗਈ। ਆਪਣੇ ਨਾਲ ਪਾਕਪਤਨ ਹੈਗਾ ਜੀ, ਪਾਕਪਤਨ ਥੋੜ੍ਹੀ ਲੇਟ ਪਟਾਈ ਸਟਾਰਟ ਹੁੰਦੀ, ਕੋਈ ਜਲਦੀ ਵੀ ਹੁੰਦੀ। ਉਧਰ ਦਾ ਆਲੂ ਸਹੀ ਵੱਲ ਧੱਕੇ ਜ਼ਿਮੀਂਦਾਰ ਖਾਂਦੇ ਪਏ। 5 ਦਿਨ ਹੋ ਗਏ ਟਰਾਲੇ ਦੀਆਂ ਲੈਣਾ ਲੱਗੀਆਂ, 6 ਦਿਨ ਹੋ ਗਏ ਕੋਈ ਲਾਂਦੇ ਨਹੀਂ ਪਿਆ। ਤੇ ਲਾਂਦੇ ਪਏ ਆ ਸਟੋਰ 'ਚ, ਅੱਗੇ ਫ੍ਰੀ ਲੱਥਦੀਆਂ ਸੀ ਤੇ ਹੁਣ ਉਹ ਸਟੋਰ ਵਾਲੇ ਵੀ ਕਹਿੰਦੇ ਜੀ 5 ਰੁਪਏ ਲਵਾਂਗੇ ਲਾਣ ਦੇ ਜੀ, ਰਿਸ਼ਵਤ ਦਿਓ ਜੀ। ਲਓ ਜੀ, ਇਹਦੇ ਵਿੱਚ ਵੀ ਆ ਗਈ ਰਿਸ਼ਵਤ। ਹਾਂਜੀ ਜੀ, ਇਹਦੇ ਵਿੱਚ ਵੀ ਅੱਗੇ ਕਹਿੰਦੇ ਅੱਗੇ ਫ੍ਰੀ ਖਾਤੇ ਲਾਣੇ ਭੱਜ ਕੇ ਫੜਦੇ ਸੀ ਤੇ ਹੁਣ 5 ਰੁਪਏ ਦਿਓ ਜੀ, 6 ਰੁਪਏ ਦਿਓ ਜੀ, ਇੱਕ ਥੈਲੇ ਦਾ ਦੇਵਾਂਗੇ। 1 ਏਕੜ ਤੇ ਹਾਂਜੀ ਹਾਂਜੀ ਆਲੂ ਦੇ ਵਿੱਚ ਹਾਂਜੀ ਹਾਂਜੀ। ਕਿੰਨਾ ਖਰਚਾ ਹੁੰਦਾ? ਦੇਖੋ ਜੀ, ਅਸੀਂ ਆਲੂ ਇੱਕ ਸਾਲ ਕੁਛ ਐਸਾ ਵੀ ਆਂਦਾ ਹੈਗਾ ਕਿ ਅਸੀਂ ਆਲੂ ਬੀਜੇ ਪੂਰੀ ਤਿਆਰੀ ਨਾਲ 1,20,000 ਰੁਪਏ ਦਾ ਸਾਨੂੰ ਪੈ ਗਿਆ ਬੀਜ। ਠੀਕ ਹੈ ਜੀ, 2 ਬੋਰੀਆਂ DAP ਥੱਲੇ ਪੈਣੀਆਂ, ਨਾਲ ਉੱਤੇ ਹੋਰ ਨਿੱਕ ਸੁੱਕ ਜਿਹੜੇ ਅੱਜ ਕੱਲ੍ਹ ਚੱਲੇ ਹੋਏ ਆ ਜੀ ਮੌਸਮ ਦੇ ਹਿਸਾਬ ਨਾਲ, ਉਹ ਨਾਲ ਪੈਂਦੇ ਹੈਗੇ ਆ। ਤੇ ਉਸ ਤੋਂ ਇਲਾਵਾ ਇਹ ਤਕਰੀਬਨ ਤੁਹਾਨੂੰ 3 3.5 ਲੱਖ ਰੁਪਇਆ ਕਿੱਲੇ ਤੇ ਖਰਚਾ ਆਉਂਦਾ ਬਜਾਈ ਵੇਲੇ। ਤੇ ਉਦੋਂ ਜ਼ਿਮੀਂਦਾਰ ਪੁੱਲ ਕੇ ਬੀਜਦੇ ਤਾਂ ਹੈਗਾ ਕਿ ਅੱਗੇ ਸਾਡੇ ਨਾਲ ਕੀ ਬਣੂਗਾ, ਪਤਾ ਨਹੀਂ ਕੀ ਬਣੂਗਾ। ਛੱਡ ਕਿਉਂ ਨਹੀਂ ਦਿੰਦੇ? ਪਤਾ ਇਸ ਚੀਜ਼ 'ਚ ਮੁਨਾਫਾ ਹੈ ਹੀ ਨਹੀਂ, ਘਾਟਾ। ਹਾਂਜੀ ਮੈਂ ਇਹਦੇ 6 ਮਹੀਨੇ ਮਿਹਨਤ ਵੀ ਕਰਨੀ, ਦਿਨ ਰਾਤ, ਗਰਮੀਆਂ ਨੂੰ ਵੀ ਸਰਦੀਆਂ ਪਾਣੀ ਲਾਉਣੇ, ਹਾਂਜੀ ਹਾਂਜੀ ਆਲੇ ਕੱਢਣੇ, ਹਰ ਚੀਜ਼ ਹਾਂਜੀ ਕਰਨੀ। ਹਾਂਜੀ। ਤੇ ਫਿਰ ਤੁਸੀਂ ਛੱਡ ਕਿਉਂ ਨਹੀਂ ਦਿੰਦੇ? ਕੀ ਜੋ ਮਰਜ਼ੀ ਕੁਛ ਹੋ ਜਾਵੇ, ਬੇਸ਼ੱਕ ਹੁਕੂਮਤ ਤੋਂ ਛਿੱਤਰ ਪੈਂਦੇ ਹੈਗੇ ਆ, ਲੇਕਿਨ ਤੁਸੀਂ ਵੇਖਦੇ ਹੋ ਫਿਰ ਜ਼ਿਮੀਂਦਾਰ ਖੁਸ਼ਹਾਲੀ ਨਾਲ ਹਰ ਸ਼ੈ ਬੀਜਦਾ, ਇਮਾਨਦਾਰੀ ਨਾਲ ਬੀਜਦਾ, ਕਿਸੇ ਕਿਸਮ ਦੀ ਕੋਈ ਬੇਈਮਾਨੀ ਨਹੀਂ ਕਰਦਾ। ਕਿ ਉਹ ਕਹਿੰਦਾ ਕਿ ਯਾਰ ਮੈਂ ਬੇਈਮਾਨੀ ਕਰਾਂਗਾ ਨਾ, ਬਾਰਿਸ਼ ਆ ਜਾਊਗੀ ਤੇ ਮੇਰਾ 2 ਲੱਖ ਦਾ ਨੁਕਸਾਨ ਹੋ ਜਾਊਗਾ। ਹਾਲਾਂਕਿ ਸਭ ਕੁਝ ਕਰਨਾ ਤੇ ਅੱਲਾ ਦੇ ਹੈਗਾ, ਅੱਲਾ ਨੇ ਹੀ ਕਰਨਾ ਹੈਗਾ, ਅਸੀਂ ਤੇ ਕੁਝ, ਲੇਕਿਨ ਉਹਦੇ ਜ਼ਿਹਨ 'ਚ ਇੱਕ ਲਾਈਨ ਬਣੀ ਹੁੰਦੀ ਕਿ ਯਾਰ ਮੈਂ ਬੇਈਮਾਨੀ ਨਹੀਂ ਕਰ ਸਕਦਾ ਹੈਗਾ। ਤੇ ਮੈਂ ਆਪਣੇ ਲੋਕਾਂ ਵਾਸਤੇ ਉਗਾਵਾਂ ਕਰਾਂ। ਔਰ ਜ਼ਿਮੀਂਦਾਰ ਦੀ ਜਦੋਂ ਫਸਲ ਆਉਂਦੀ, ਹੁਣ ਗੰਦਮ ਦੀ ਫਸਲ ਆਉਣੀ ਹੈ ਨਾ, ਹਾਂਜੀ। ਤੇ ਯਕੀਨ ਕਰੋ ਸਾਡੇ ਨਾਲ ਕਈ ਬੰਦੇ ਰੋਟੀ ਖਾਂਦੇ ਹੈਗੇ ਆ। ਉਹਦੇ ਵਿੱਚ ਅਮੀਰ ਗਰੀਬੀ ਖਤਮ ਹੋ ਜਾਂਦੀ ਹੈਗੀ। ਹਰ ਬੰਦੇ ਨੇ ਆਪਣੀ ਦੁਕਾਨਾਂ ਕੰਮ ਛੱਡ ਕੇ ਨਾ ਜ਼ਿਮੀਂਦਾਰੇ ਦੇ ਨਾਲ ਲੱਗਣਾ ਤੇ ਉਹਨੇ ਦਾਣੇ ਬਣਾਉਣੇ, ਮਸ਼ੀਨ ਦੇ ਨਾਲ ਚੱਲਣਾ ਹੈਗਾ। ਜ਼ਾਹਰੀ ਗੱਲ ਹੈ ਜੀ। ਤੇ ਉਹ ਧੁੱਪ ਸਰਦੀ ਹੋਵੇ ਗਰਮੀ ਹੋਵੇ, ਹੁਣ ਗਰਮੀਆਂ ਹੈਗੀਆਂ, ਹੁਣ ਤੁਹਾਡੇ ਸਾਹਮਣੇ 3 4 ਦਿਨ ਗਰਮੀ ਪੈ ਰਹੀ ਹੈ, ਹੁਣ ਇਹ 24 ਘੰਟੇ ਮਸ਼ੀਨਾਂ ਚੱਲਣੀਆਂ, ਨਾ ਰੋਟੀ ਦੀ ਪਰਵਾਹ ਨਾ ਖਾਣ ਦੀ, ਮੱਛਰ ਸਭ ਕੁਝ ਤੁਹਾਡੇ ਨਾਲ ਹੈਗਾ, ਮੀਂਹ ਹਨੇਰੀ ਸਭ ਕੁਝ ਤੁਹਾਡੇ ਨਾਲ ਹੈਗਾ, ਜ਼ਾਹਰੀ ਗੱਲ। ਤੁਸੀਂ ਬਰਦਾਸ਼ਤ ਕਰਨਾ ਜੀ। ਤੇ ਸਰਦੀਆਂ ਨੂੰ ਜੀ ਪਾਣੀ ਲਾਣੇ ਗੰਦਮਾਂ ਨੂੰ, ਜਦੋਂ ਨਹਿਰ ਬੰਦੀ ਹੋਣ ਤੋਂ ਪਹਿਲੇ। ਹਾਂਜੀ। ਤੇ ਅਖੀਰ ਦੀ ਸਰਦੀ ਹੁੰਦੀ ਹੈ, ਕੋਰਾ ਪੈਰਾ, ਲੋਕੀ ਰਜ਼ਾਈ ਨਹੀਂ ਕਹਿੰਦੇ ਨਾ, ਮਾਵਾਂ ਪੁੱਤਰ ਨੂੰ ਨਹੀਂ ਸਿਆਣਦੀਆਂ, ਉਹੀ ਹਿਸਾਬ ਹੁੰਦਾ ਹੈਗਾ ਜੀ। ਪਾਣੀ ਲੱਗਦੇ ਹੈਗੇ ਆ ਤੇ ਲੋਕੀ ਸੰਭਾਲਦੇ ਹੈਗੇ ਆ, ਅਸੀਂ ਵੀ ਜ਼ਿਮੀਂਦਾਰਾਂ ਦੀ ਸੰਭਾਲੀਦਾ ਹੈਗਾ। ਇਹ ਜਿਹੜਾ ਜ਼ਿਮੀਂਦਾਰ ਪਹਿਲੇ ਸੀਗਾ, ਹਾਂਜੀ ਹਾਂਜੀ ਜਿਹੜਾ ਪਹਿਲੇ ਢੇਰ ਪੈਂਦਾ ਸੀ, ਜੀ ਜੀ ਠੀਕ ਹੈ, ਤੇ ਜਿਹੜਾ ਅੱਜ ਦਾ ਦੌਰ ਆ, ਕਿਉਂਕਿ ਪਹਿਲੇ ਹੁੰਦੇ ਸੀ ਸਿਆਣੇ ਬਾਬੇ, ਹਾਂਜੀ ਹਾਂਜੀ ਉਹਨਾਂ ਨੇ ਖਾਦਾਂ ਸਪਰੇਆਂ ਜ਼ਿਆਦਾ ਨਹੀਂ ਸੀ ਕਰਦੇ, ਨਹੀਂ ਕਰਦੇ ਸੀ। ਜ਼ਮੀਨ ਚੰਗੀ ਹੁੰਦੀ ਸੀ, ਹਾਂਜੀ ਹਾਂਜੀ ਫਸਲ ਚੰਗੀ ਹੁੰਦੀ ਜੀ ਸੀ। ਜੀ ਤੇ ਉਸ ਦੌਰ ਦੇ ਜ਼ਿਮੀਂਦਾਰੀ ਦੇ ਵਿੱਚ ਤੇ ਇਸ ਦੌਰ ਦੇ ਜ਼ਿਮੀਂਦਾਰੀ ਵਿੱਚ, ਕਿਉਂਕਿ ਤੁਸੀਂ ਆਉਣ ਵਾਲੀ ਯੂਥ ਹੋ, ਹਾਂਜੀ ਤੁਸੀਂ ਇਸ ਟਾਈਮ ਹਰ ਚੀਜ਼ ਸਾਂਭੀ ਹੋਈ ਹੈ, ਜੀ ਜੀ। ਉਸ ਦੌਰ ਦੇ ਵਿੱਚ ਇਸ ਦੌਰ ਦੇ ਵਿੱਚ ਕੀ ਫਰਕ ਹੈ? ਉਦੋਂ ਇਹੀ ਕੁਛ ਹੁੰਦਾ ਸੀ ਕਿ ਮਸ਼ੀਨਰੀ ਨਹੀਂ ਹੁੰਦੀ ਸੀ। ਤੁਸੀਂ ਵੇਖਿਆ ਨਾ, ਵੱਛੇ ਹੁੰਦੇ ਸੀ, ਉਹਦੇ ਪਿੱਛੇ ਉਹ ਇੱਕ ਹੱਲ ਹੁੰਦਾ ਜੀ, ਸਵੇਰ ਤੋਂ ਸ਼ਾਮ ਤੱਕ ਕੋਈ ਕਿੱਲਾ ਮਸਾਂ ਵਾਹਣਾ, ਫਿਰ ਉਨੀ ਕੀ ਜ਼ਿੰਮੇਦਾਰ ਉਹਨਾਂ ਕੁ ਬੀਜਣਾ, ਤੇ ਉਹਨਾਂ ਕੀ ਮਹੀਨੇ 3 ਮਹੀਨੇ ਬਾਅਦ ਤੁਹਾਡੇ ਕੋਲ ਫਸਲ ਆ ਜਾਂਦੀ ਸੀ। ਤੇ ਹੁਣ ਤੁਹਾਨੂੰ ਫਸਲ 100 ਮਣ ਵੀ ਆਉਂਦੀ ਨਾ, ਤਾਂ ਜ਼ਿਮੀਂਦਾਰ ਪੁੱਠੀਆਂ ਛਾਲਾਂ ਮਾਰਦਾ ਕਿ ਯਾਰ ਮੈਨੂੰ ਬੜੀ ਫਸਲ ਆ ਗਈ ਹੈਗੀ ਆ। ਉਹ ਤੇ ਇਸ ਤੋਂ ਬਾਅਦ ਜਿਹੜਾ ਮਾਹੌਲ ਤੁਸੀਂ ਕਹਿ ਲਓ, ਹੁਣ ਪਿਛਲੇ ਦਿਨਾਂ ਸਮੋਗ, ਜਦੋਂ ਆਲੂਆਂ ਦੇ ਮੌਸਮ 'ਚ ਸਮੋਗ ਪੈਂਦੀ ਸੀ, ਧੂੰਆਂ ਤੁਸੀਂ ਕਹਿ ਲਓ, ਹਾਂਜੀ। ਤੇ ਉਹ ਆਲੂਆਂ ਨੂੰ ਰੋਕ ਦਿੱਤਾ ਉਹਨਾਂ ਨੇ ਜੀ। ਆਲੂ ਰੁਕ ਗਏ, ਆਲੂ ਦੀਆਂ ਪੌਦੇ ਉੱਥੇ ਰੁਕ ਗਏ, ਨਾ ਉੱਤੋਂ ਧੁੱਪ ਨਿਕਲੇ ਤੇ ਨਾ ਹਵਾ ਚੱਲੇ। ਤੁਸੀਂ ਪਾਣੀ ਲਾਈ ਜਾ ਰਹੇ ਹੋ ਫਸਲ ਨੂੰ, ਉਹ ਪਾਣੀ ਉੱਤੇ ਹੀ ਤੈਰਦਾ ਫਿਰਦਾ, ਉਹਨੂੰ ਸੁੱਕਣ ਦਾ ਮੌਕਾ ਨਹੀਂ ਮਿਲਿਆ, ਉਹਨੂੰ ਵੱਤਰ ਨਹੀਂ ਆ ਰਿਹਾ। ਮਤਲਬ ਵੱਤਰ ਆਵੇ ਤਾਂ ਕੋਈ ਪੌਦਾ ਆਪਣੀ ਜਾਨ ਉਸ ਹਿਸਾਬ ਨਾਲ ਲਵੇਗਾ ਤੇ ਤੁਰੂਗਾ, ਲੇਕਿਨ ਨਹੀਂ। ਉਹ ਵੇਖੋ ਉਹ ਕਿੱਡੀ ਪਰੇਸ਼ਾਨੀ ਹੈਗੀ। ਤੁਸੀਂ ਤਾਂ ਕਹਿਣਾ ਨਾ ਕਿ ਜੀ ਬਾਰਿਸ਼ ਆ ਜਾਏ, ਧੁੰਦ ਹੋ ਜਾਵੇ, ਠੰਡ ਇੰਜੋਏ ਕਰੀਏ ਅਸੀਂ, ਸਾਡੀ ਜਾਨ ਤੇ ਬਣੀ ਹੁੰਦੀ ਹੈ। ਹੁਣ ਗੰਦਮ ਆ ਗਈ ਹੈ ਤੇ ਹੁਣ ਲੋਕਾਂ ਨੂੰ ਬਾਰਿਸ਼ਾਂ ਦਾ ਡਰ ਹੈ, ਯਾਰ ਅੱਲਾ ਮੀਆਂ ਬਾਰਿਸ਼ ਨਾ ਪਵੇ, ਸਭ ਕੁਝ ਤਾਂ ਕਰਨਾ ਅੱਲਾ ਨਹੀਂ ਹੈਗਾ ਜੀ। ਸਾਰੀ ਗੱਲ ਹੈ ਜੀ। ਤੇ ਬੜੀ ਪਰੇਸ਼ਾਨੀ, ਹੁਣ ਪਿਛਲੇ ਦਿਨੋਂ ਹਵਾ ਵੂ ਚੱਲੀ ਨਾ, ਤਾਂ ਥੋੜੀ ਪਰੇਸ਼ਾਨੀ ਕਿ ਲੈ ਵੀ ਕਣਕਾਂ ਡਿੱਗ ਜਾਣੀਆਂ, ਲੈ ਵੀ ਇੰਨੇ ਸਿੱਟੇ ਜ਼ਾਇਆ ਨਹੀਂ, ਸਿਰਦਰਦੀ ਨਹੀਂ, ਪਰੇਸ਼ਾਨੀ। ਸਵਾਲ ਹਲੇ ਵਿੱਚ ਆ, ਉਸ ਦੌਰ ਦੇ ਜ਼ਿਮੀਂਦਾਰੀ 'ਚ ਤੇ ਇਸ ਦੌਰ ਦੇ ਜ਼ਿਮੀਂਦਾਰੀ 'ਚ ਸਮੋਕ ਉਦੋਂ ਵੀ ਸੀ, ਹਾਂਜੀ, ਬਾਰਿਸ਼ਾਂ ਉਦੋਂ ਵੀ ਹੁੰਦੀਆਂ ਸੀ। ਲੇਕਿਨ ਉਦੋਂ ਜ਼ਿਮੀਂਦਾਰ ਖੁਸ਼ਹਾਲ ਕਿਉਂ ਸੀ ਤੇ ਹੁਣ ਜ਼ਿਮੀਂਦਾਰ ਖੁਸ਼ਹਾਲ ਕਿਉਂ ਨਹੀਂਗਾ? ਤੁਹਾਨੂੰ ਮੈਂ ਫਰਕ ਦੱਸਦਾ। ਅਸੀਂ ਗੰਦਮ ਬੀਜੀ, ਹਾਂਜੀ। ਮੇਰੇ ਬਾਪੂ ਨੇ ਮੈਨੂੰ ਕਿਹਾ ਕਿ ਨਾ ਇਬਰਾਹਿਮ ਗੰਦਮ ਬੀਜਣੀ ਆ, ਤੇ ਗੰਜੂ ਇਸ ਤਰੀਕੇ ਦੇ ਵੀ ਨਹੀਂ ਜਿਹੜਾ ਮੇਰੇ
ਵਾਲਾ ਸਾਹਿਬ ਬੀਜਦੇ ਸੀ ਗੰਦੂ ਨਾਲ, ਉਸ ਜ਼ਮਾਨੇ ਟੈਬ ਬੀਜ ਨਹੀਂ ਕਿ ਅਸੀਂ ਉਹਨੂੰ ਕੋਈ ਖਾਦ ਨਹੀਂ ਪਾਣੀ, ਥੱਲੇ ਸਿਰਫ ਰੂੜੀ ਪਾਣੀ, ਜਿਵੇਂ ਅੱਗੇ ਮਾਲ ਦੀ ਕਹਿ ਲਓ ਤੁਸੀਂ ਪਾਉਂਦੇ ਸੀ, ਪਾਉਂਦੇ ਸੀ ਹਾਂਜੀ। ਤੇ ਪਾ ਕੇ ਉਸ ਤਰੀਕੇ ਨਾਲ ਆਪਾਂ ਉਹਨੂੰ ਸੀ ਸੁਹਾਗਾ ਕਰਦੇ ਹਾਂ ਜਿਵੇਂ ਅੱਗੇ ਹੁੰਦਾ ਸੀ, ਜਾਂ ਤੁਸੀਂ ਕਹਿ ਲਓ ਉਦੋਂ ਟਰੈਕਟਰ ਨਹੀਂ ਸੀ ਲੇਕਿਨ ਹੁਣ ਟਰੈਕਟਰ ਹੈਗਾ, ਲੇਕਿਨ ਉਦੋਂ ਵੱਛਿਆਂ ਦੇ ਮਗਰ ਪਾ ਕੇ ਕਰ ਲੈਂਦੇ ਸੀ। ਕਰਦੇ ਸੀ ਹਾਂਜੀ। ਅਸੀਂ ਕੁਛ ਉਸ ਤਰੀਕੇ ਨਾਲ ਜੀ 2-3 ਏਕੜ ਪਿਓਰ ਦੇਸੀ ਗੰਦਮ ਦਾ ਕਿਸੇ ਕੋਲੋਂ ਬੀਜ ਲਿਆ, ਉਹ ਬੜੀ ਮੁਸ਼ਕਿਲ ਨਾਲ ਮਿਲਿਆ, ਉਹ ਬੀਜਿਆ ਸਿਰਫ ਰੂੜੀ ਦੇ ਉੱਤੇ, ਨਾ ਉਹਨੂੰ ਕੋਈ ਖਾਦ ਪਈ, ਨਾ ਉਹਨੂੰ ਕੋਈ ਸਪਰੇਅ ਕੀਤੀ, ਕੁਛ ਵੀ ਨਹੀਂ ਕੀਤਾ ਉਹਨੂੰ, ਇੱਕ ਥੋੜ੍ਹਾ ਹਟ ਕੇ ਬੀਜਿਆ, ਕਿਸੇ ਦੀ ਹਵਾ ਨਾ ਵੀ ਨਾ ਜਾਵੇ ਨਾ ਉਸਲੇ ਜਾਵੇ। ਪਾਸੇ ਨਾ ਜਾਵੇ, ਤੇ ਉਹ ਮੇਰਾ ਖਿਆਲ ਹੁਣ ਕਟਾਵਾਂਗੇ, ਉਹ ਇੰਨੀ ਸੋਹਣੀ ਖੜੋਤੀ ਹੈਗੀ, ਬਹੁਤ ਸੋਹਣੀ ਖੜੋਤੀ ਹੈਗੀ। ਇੱਕ ਨਾ ਤੁਹਾਡਾ ਜ਼ਿਮੀਂਦਾਰਾਂ ਦਾ ਮਾਈਂਡ ਸੈੱਟ ਬਣਾ ਦੀ ਕਿ ਤੁਸੀਂ ਖਾਦ ਨਹੀਂ ਪਾਣੀ ਨਾ, ਤੇ ਤੁਹਾਡਾ ਕੰਮ ਨਹੀਂ ਚੱਲਣਾ। ਜ਼ਹਿਰੀਲੀਆਂ ਸਪਰੇਆਂ ਹੁੰਦੀਆਂ ਸੀਗੀਆਂ, ਇਹ ਨਹੀਂ ਸੀ ਹੁੰਦੀਆਂ, ਹਾਂਜੀ ਹਾਂਜੀ ਹੁਣ ਇਹ ਆ ਗਈਆਂ ਹੋਈਆਂ। ਹਾਂਜੀ। ਇਹਨਾਂ ਨਾਲ ਜ਼ਮੀਨ ਨੂੰ ਕੀ ਫਰਕ ਪਿਆ? ਜ਼ਮੀਨ ਨੂੰ ਫਰਕ ਜੀ ਬਹੁਤ ਜ਼ਿਆਦਾ ਪੈਂਦਾ। ਅੱਗੇ ਜ਼ਮੀਨ ਨੂੰ ਸਪਰੇਅ ਨਹੀਂ ਕਰਦੇ ਸੀ, ਘਾਹ ਹੁੰਦਾ ਸੀ ਗੋਡੀ ਕਰ ਲੈਂਦੇ ਸੀ। ਹੁਣ ਕੀ ਕਰਦੇ, ਹੁਣ ਘਾਹ ਹੋਇਆ ਨਾ ਤੇ ਲੋ ਜੀ ਮੱਕੀ ਬੀਜੀ ਆ, ਤੈਨੂੰ 24 ਘੰਟੇ ਸਪਰੇਅ, ਜਾਂ ਆਲੂ ਬੀਜਿਆ 24 ਘੰਟੇ ਸਪਰੇਅ ਕਰੋ ਤੇ ਸਭ ਕੁਝ ਮਰ ਜੂਗਾ। ਅੱਗੇ ਹੁੰਦਾ ਸੀ ਨਾ, ਲੋ ਜੀ ਘਾਹ ਫੁੱਟਣਾ ਸ਼ੁਰੂ ਹੋਇਆ, ਲੇਬਰਾਂ ਦੀ ਟੀਮਾਂ ਹੁੰਦੀਆਂ ਸੀ, ਉਹ ਜਦੋਂ ਘਾਹ ਫੁੱਟਦੇ ਸੀ, ਪੁਰਾਣੇ ਵਕਤ ਦੀ ਗੱਲ ਕਰ ਰਿਹਾ, ਉਹ ਜਾਂਦੇ ਸੀ ਗੋਡੀ ਕਰਨ ਤੇ ਘਾਹ ਪੁੱਟ ਲੈਂਦੇ ਸੀ, ਉਦੋਂ ਸਪਰੇਅ ਸਪੂਰੇ, ਤੇ ਉਸ ਨਾਲ ਜ਼ਮੀਨ ਨੂੰ ਵੀ ਬੜੀ ਜ਼ਮੀਨ ਹੋਰ ਸਿਹਤਮੰਦ ਹੁੰਦੀ, ਹੋਰ ਆਪਣੇ ਅੰਦਰੋਂ ਸੋਨਾ ਉਗਲਦੀ ਸੀ। ਜ਼ਾਰੀ ਗੱਲ ਹੈ ਜੀ। ਤੇ ਹੁਣ ਕੀ ਜੀ, ਸਪਰੇਆਂ ਬਣ ਗਈਆਂ ਹੈਗੀਆਂ, ਹੁਣ ਸਪਰੇਆਂ ਬਣ ਗਈਆਂ ਹੈਗੀਆਂ, ਤੇ ਜੀ ਹੁਣ ਉਹ ਕੰਮ ਬਹੁਤ ਜ਼ਿਆਦਾ ਨਾ ਖਰਾਬ ਹੁੰਦਾ ਜਾ ਰਿਹਾ ਹੈਗਾ। ਸਪਰੇਅ ਨਹੀਂ ਕਰਾਓਗੇ ਤੇ ਤੁਹਾਡੀ ਫਸਲ ਨਹੀਂ ਹੋਏਗੀ। ਇਹ ਸ਼ਾਇਦ ਮੈਂ ਨਵਾਂ ਜ਼ਿਮੀਂਦਾਰੀ 'ਚ ਗਿਆ, ਲੇਕਿਨ ਮੈਂ ਇਹੀ ਕੁਛ ਵੇਖਿਆ ਜੀ, ਮੇਰੇ ਬਾਪੂ ਕਰਦੇ ਤੇ ਪੁਰਾਣਾ ਕਰਦੇ, ਇੰਨਾ ਤਾਂ ਨਹੀਂ ਮੈਨੂੰ ਪਤਾ, ਲੇਕਿਨ ਮੈਨੂੰ 4-5 ਸਾਲ ਹੋਏ ਆ, ਮੈਂ ਕਰਦਾ ਰਿਹਾ ਹੈਗਾ, ਤੇ ਮੈਨੂੰ ਇੰਨਾ ਕੀ ਪਤਾ ਲੱਗਾ, ਮੈਂ ਸਪਰੇਅ ਨਹੀਂ ਕਰਨੀ ਨਾ ਤੇ ਮੇਰੀ ਫਸਲ ਜ਼ਾਇਆ। ਮੈਂ ਸ਼ੁਰੂ 'ਚ ਘਾਹ ਨਹੀਂ ਰੋਕਿਆ, ਮੇਰੀ ਫਸਲ ਨਹੀਂ ਹੋਣੀ, ਮੈਂ ਖਾਦ ਪਾ ਰਿਹਾ, ਉਹ ਘਾਹ ਨੂੰ ਲੱਗਣੀ, ਫਸਲ ਨੂੰ ਨਹੀਂ ਲੱਗਣੀ। ਇੱਕ ਮੇਰਾ ਜ਼ੇਨ ਬਣ ਗਿਆ ਹੈਗਾ, ਮੇਰਾ ਖੁਦ ਦਾ ਬਣ ਗਿਆ, ਮੈਨੂੰ ਕਿਸੇ ਨੇ ਨਹੀਂ ਸਮਝਾਇਆ, ਮੈਂ ਵੇਖਾ ਵੇਖੀ 'ਚ ਮੈਂ ਖੁਦ ਵੇਖਿਆ ਹੈਗਾ, ਤੇ ਸਾਰਾ ਕੁਛ ਵੇਖਦਾ ਪਿਆ। ਮੁਕਾਬਲਾ ਕਰੀਏ ਇੰਡੀਆ ਦੇ ਨਾਲ, ਹਾਂਜੀ ਹਾਂਜੀ। ਆਪਾਂ ਉਹਨਾਂ ਦੇ ਪਿੱਛੇ ਕਿਉਂ? ਇੰਡੀਆ ਦੀ ਜਿਹੜੀ ਹਕੂਮਤ ਹੈ ਨਾ, ਉਹ ਦਿੰਦੀ ਹੈਗੀ ਉਹਨਾਂ ਦਾ ਸਾਥ ਜ਼ਿਮੀਂਦਾਰਾਂ ਦਾ। ਹੁਣ ਸਾਡੀ ਜਿਹੜੀ ਹਕੂਮਤ ਹੈਗੀ ਆ, ਜਾਂ ਮਤਲਬ ਤੁਸੀਂ ਕਹਿ ਲਓ ਸਾਡੀ ਆੜ੍ਹਤੀਏ ਜਿਹੜੇ ਹੈਗੇ ਨਾ, ਅਸੀਂ ਹੁਣ ਫਸਲ ਲੈਣ ਗਏ ਹਾਂ, ਫਸਲ ਵੇਚੀ ਹੈ ਮੰਡੀ 'ਚ, ਉਹਨਾਂ ਨੇ ਆਪਣਾ ਕਮਿਸ਼ਨ ਲਿਆ, ਸਫਾਈ ਕੀਤੀ ਜੀ, ਉੱਡ ਗਿਆ, ਇੰਨੀ ਛਾਲ ਉਡਾਈ ਜਾਂ ਇੰਨੀ ਕਾਰਡ ਪੈ ਗਈ, ਕਰਾ ਕੇ ਉਹਨਾਂ ਨੇ ਸਾਨੂੰ ਪੈਸੇ ਦੇ ਦਿੱਤੇ। ਹੁਣ ਜਿਹੜੀ ਇੰਡੀਆ ਦੀ ਮਤਲਬ ਸਮਝ ਲਓ ਤੁਸੀਂ ਆੜ੍ਹਤੀ ਹੈਗਾ ਨਾ, ਉਹ ਇੰਡੀਆ ਦਾ ਜਿਹੜਾ ਆੜ੍ਹਤੀ ਆ, ਉਹਦੇ ਕੋਲ ਜਦੋਂ ਫਸਲ ਵੇਚਣ ਜਾਂਦਾ ਨਾ, ਉਹ ਉਹਨੂੰ ਖਾਦ ਵੀ ਲੈ ਕੇ ਦਿੰਦਾ, ਉਹਨੂੰ ਸਪਰੇਅ ਵੀ ਲੈ ਕੇ ਦਿੰਦਾ, ਉਹਨੂੰ A to Z ਇੱਕੋ ਵਾਰੀ ਆਪਣੇ ਜ਼ਿਮੀਂਦਾਰੀ ਦਾ ਸਮਾਨ ਉਹਨੂੰ ਲੈ ਕੇ ਉਹਨੂੰ ਖੁਸ਼ੀ ਨਾਲ ਤੋਰਦਾ ਹੈਗਾ। ਤੋੜਦੇ ਸੀ ਜੀ। ਤੇ ਆਪਣੇ ਵਾਲੇ ਪਾਸੇ ਨਹੀਂ ਹੈਗਾ ਜੀ, ਉੱਥੇ ਉਹਨਾਂ ਦੀ ਹਕੂਮਤ ਵੀ ਸਾਥ ਦਿੰਦੀ, ਉਹਨਾਂ ਨੂੰ ਸਬਸਿਡੀ ਬਹੁਤ ਮਿਲਦੀ ਆ। ਇੱਥੇ ਮੈਂ ਟੀਵੀ 'ਚ ਸੁਣਦਾ ਰਹਿੰਦਾ, ਫੋਨ ਚਲਾਉਂਦਾ, ਸਾਇਦ ਜੀ ਸੋਲਰ ਪਲੇਟਾਂ ਆ ਰਹੀਆਂ, ਉਹ ਮੈਨੂੰ ਦੱਸੋ ਕਿੱਥੇ ਆ ਰਹੀਆਂ ਹੈਗੀਆਂ, ਉਹ ਮੈਂ ਅਗਲੇ ਦਿਨ ਪਲੇਟਾਂ ਵੇਖ ਰਿਹਾ ਜੀ, 10 ਲੱਖ ਦਿਓ ਤੇ ਪਲੇਟਾਂ ਲੈ ਲੈ ਲਓ। ਲਓ ਹਾਂਜੀ। ਉਹ 5 ਲੱਖ ਦਾ ਮੈਂ ਮੇਰੇ ਗਵਾਂਢੀ ਨੇ ਟਿਊਬਲ ਹੀ ਲਾ ਲਿਆ ਪਲੇਟਾਂ ਦੇ ਨਾਲ, ਤੇ ਮੈਂ ਬੜਾ ਪਰੇਸ਼ਾਨ ਹੋਇਆ। ਉਹ ਮੈਂ ਕਿਹਾ ਤੂੰ ਗਵਰਨਮੈਂਟ ਨੇ ਲਵਾਇਆ ਤੈਨੂੰ? ਕਹਿੰਦਾ ਨਹੀਂ ਜੀ ਮੈਂ ਤੇ ਆਪ ਲਾ ਲਿਆ। ਤੇ ਮੈਂ ਜਦੋਂ ਫਿਰ ਗੂਗਲ 'ਤੇ ਸਰਚ ਕੀਤਾ, ਤੇ ਉਹ ਗਵਰਨਮੈਂਟ ਦਾ ਕੋਈ 10 ਲੱਖ ਆ ਰਿਹਾ ਸੀ, ਮੇਰਾ ਖਿਆਲ ਆ ਇੰਨਾ ਕਿ ਤੁਸੀਂ ਦਿਓ ਤੇ ਤੁਸੀਂ ਟਿਊਬਲ ਲਵਾ। ਆਪਣੀ ਜਿਹੜੀ ਮਸ਼ੀਨਰੀ ਆ, ਹਾਂਜੀ ਹਾਂਜੀ। ਇਹ ਸਭ ਤੋਂ ਪਿੱਛੇ ਕਿਉਂ ਆ? ਆਪਣੇ ਕੋਲ ਜਦੀਦ ਮਸ਼ੀਨਰੀ ਕਿਉਂ ਨਹੀਂ ਹੈ? ਜਦੀਦ ਮਸ਼ੀਨਰੀ ਤੁਹਾਨੂੰ ਮੈਂ ਦੱਸਦਾ, ਰੂਟਾਵੇਟਰ, ਤੁਸੀਂ ਇੱਕ ਦੁਕਾਨ 'ਤੇ ਜਾਂ ਬਾਜ਼ਾਰ ਜਾਂਦੇ ਹੋ, ਰੂਟਾਵੇਟਰ ਲੈਣਾ ਜੀ, ਮਿੱਟੀ ਗੁੱਡਣ ਵਾਲਾ, ਹਾਂਜੀ। ਤੁਸੀਂ ਕਹਿੰਦੇ ਕਿ ਮੈਂ ਰੂਟਾਵੇਟਰ ਲੈਣਾ ਚਾਹੁੰਦਾ ਹੈਗਾ। ਰੂਟਾਵੇਟਰ ਤੁਸੀਂ ਇੱਕ ਥਾਂ 'ਤੇ ਵੇਖਦੇ ਹੋ, ਉਹਦੀ ਕੀਮਤ ਹੈਗੀ ਲੱਖ ਰੁਪਇਆ। ਦੂਜੀ ਥਾਂ 'ਤੇ ਵੇਖਿਓ, ਉਹਨੇ ਰੂਟਾਵੇਟਰ ਨੂੰ, ਉਹੀ ਰੂਟਾਵੇਟਰ ਨੂੰ ਬਲੇਡ ਲਾਤੇ, ਉਹ ਕੀਮਤ ਹੋ ਗਈ 1.5 ਲੱਖ। ਤੀਜੀ ਦੁਕਾਨ ਜਾਂਦੇ ਹੋ, ਉਸੇ ਰੂਟਾਵੇਟਰ ਨੂੰ ਛੁਰੀਆਂ ਥੋੜ੍ਹੀਆਂ ਵੱਧ ਹੋ ਗਈਆਂ, ਕੋਈ ਲਾ ਦਿੱਤਾ ਕਿ ਜਿਹਦੇ ਗੇੜੇ ਬੋਲਦੇ ਤੇ ਚੱਕਰ ਬੋਲਦੇ, ਜਾਂ ਕੋਈ ਅੰਦਰ ਸਿਸਟਮ ਲਾ ਦਿੱਤਾ, ਬਸ ਹੋਰ ਉਹਨੂੰ ਕੁਛ ਵੀ ਨਹੀਂ ਬਦਲਣਾ। ਤੁਸੀਂ ਕਹਿ ਦਿਓ ਜਾਂ ਮਸ਼ੀਨਰੀ ਨਾਲ ਕੋਈ ਹੱਲ ਵੀ ਚੱਲ ਰਿਹਾ ਰੂਟਰ ਦੇ ਨਾਲ, ਨਹੀਂ ਜੀ, ਬਸ ਰੰਗ ਸ਼ੰਗ ਕਰਤਾ, ਸਪਰਿੰਗ ਬਦਲਦੇ, ਬਲੇਡ ਲਾ ਦਿੱਤਾ, ਤੇ ਜੀ ਤੁਹਾਡਾ ਹੋ ਗਿਆ। ਤੇ ਇੱਕ ਦੂਜੇ ਨੂੰ ਮੁਕਾਬਲਾ ਵੱਲ ਲੱਗੀ, ਇਹ ਨਹੀਂ ਕਿ ਜ਼ਿਮੀਂਦਾਰ ਨੂੰ ਸਹੂਲਤ ਦੇਈਏ, ਤੁਹਾਡੇ ਕੋਲ ਆ ਜ਼ਿਮੀਂਦਾਰ ਖੁਸ਼ਹਾਲ ਕਰੀ, ਨਹੀਂ ਜੀ, ਇੱਥੇ ਇੱਕ ਦੂਜੇ ਨੂੰ ਕੱਟਣ 'ਚ ਲੱਗੇ ਹੋਏ ਆ, ਮੈਂ ਉਹਨੂੰ, ਉਹ ਮੇਰੇ ਅੱਗੇ ਕਿਉਂ ਗਿਆ, ਮੈਨੂੰ ਵੜ ਦੇਵਾਂ, ਉਹ ਮੇਰੇ ਅੱਗੇ ਕਿਉਂ ਗਿਆ। ਹੁਣ ਮੈਂ ਤੁਸੀਂ ਕੋਈ ਫੋਰ ਐਗਜ਼ਾਮਪਲ ਕੋਈ ਸ਼ੈ ਲੈਣ ਚਲੇ ਜਾਂਦੇ ਹੋ ਬਾਜ਼ਾਰ 'ਚ, ਤੁਸੀਂ ਇੱਕ ਸ਼ੈ ਲੈਂਦੇ, ਤੁਹਾਨੂੰ ਨਹੀਂ ਪਸੰਦ, ਤੁਸੀਂ ਦੂਜੀ ਦੁਕਾਨ ਚਲੇ, ਉਹਦੇ ਵਿੱਚ ਰੰਗ ਭਰਿਆ ਹੋਗਾ, ਤੁਹਾਨੂੰ ਸੋਹਣੀ ਲੱਗੂ, ਤੁਸੀਂ ਉਹ ਲੈ ਲਓਗੇ। ਬਸ ਇਹ ਫਰਕ ਹੈਗਾ। ਇਹ ਨਹੀਂ ਕਿ ਤੁਹਾਨੂੰ ਫਾਇਦਾ ਨਹੀਂ ਦੇਣਾ, ਬਸ ਤੁਹਾਨੂੰ ਛਿੱਲਣਾ, ਜਿੱਥੇ ਦੀ ਤੁਹਾਡੀ ਜਿਹਦੀ ਜੇਬ 'ਚ ਪੈਸੇ ਖਿੱਚ ਲੈਣ। ਫਾਰਮੀ ਬੀ ਆ ਗਏ ਆ ਜੀ, ਇਹਨਾਂ ਦੀ ਫਸਲ ਵੀ ਚੰਗੀ ਹੁੰਦੀ ਹੈ, ਹੋ ਵੀ ਜਲਦੀ ਜਾਂਦੀ ਹੈ। ਹਾਂਜੀ, ਉਹ ਦੂਜੀ ਸ਼ੈ ਬੀਜ ਲਓ, ਉਹ ਤੁਹਾਡੀ ਨਾ ਐਵਰੇਜ ਥੋੜ੍ਹੀ ਦੇਊਗੀ। ਤੁਹਾਡਾ ਵੇਖੋ ਨਾ, ਮੈਨੂੰ 12,000 ਰੁਪਏ DAP ਪੈ ਰਹੀ, ਮੇਰਾ 2-3 ਲੱਖ ਰੁਪਏ ਫਸਲ 'ਤੇ ਖਰਚਾ ਆ ਰਿਹਾ, ਮੈਂ 70-80 ਰੁਪਏ ਯੂਨਿਟ ਬਿਜਲੀ ਦਾ ਟਿਊਬਲ ਭਰ ਰਿਹਾ, ਠੀਕ ਹੈ ਜੀ। ਤੇ ਮੈਂ ਕਿਉਂ ਨਾ ਉਹ ਘੱਟ ਸ਼ੈ ਤੇ ਮੈਂ ਨਹੀਂ ਬੀਜਾਂਗਾ, ਜ਼ਹਿਰੀ ਗੱਲ ਹੈ ਜੀ, ਉਹ ਮੈਂ ਬੀਜਾਂਗਾ, ਮੇਰੀ ਉਨੀ ਐਵਰੇਜ ਨਹੀਂ ਆਊਗੀ, ਉਹਨਾਂ ਮੈਨੂੰ ਅਨਾਜ ਹੀ ਮੇਰਾ ਜ਼ਿਮੀਂਦਾਰੀ 'ਚੋਂ ਨਿਕਲੂਗਾ। ਮੈਂ ਫਿਰ ਜਿਹੜੀ ਹੁਣ ਸ਼ੈ ਚੱਲ ਰਹੀ ਹੈ ਜੀ, ਉਹੀ ਮੈਂ ਲਾਵਾਂਗਾ, ਹਾਈਬ੍ਰਿਡ ਬੀਜ ਕਹਿੰਦੇ ਹੈਗੇ ਆ, ਉਹ ਲਾਵਾਂਗਾ। ਉਹ ਮੈਂ ਲਾਵਾਂਗਾ ਤਾਂ 100-110 ਮਣ ਐਵਰੇਜ ਲਵਾਂਗਾ, ਫਿਰ ਹੀ ਮੇਰਾ ਖਰਚਾ ਪੂਰਾ ਨਾ, ਉਹੀ ਤੇ ਨਹੀਂ। ਅਗਰ ਗੌਰਮੈਂਟ ਮੈਨੂੰ ਕੁਝ ਦੇ ਰਹੀ ਹੈ, ਮੈਨੂੰ ਪਿੱਛੋਂ ਕੁਛ ਆ ਰਿਹਾ ਮੰਨ ਲਓ, ਜਾਂ ਮੇਰਾ ਕੋਈ ਵੱਡਾ ਭਰਾ ਬਾਹਰ ਹੈਗਾ, ਤੇ ਫਿਰ ਮੈਂ ਬੀਜੀ ਜਾਵਾਂ, ਮੇਰੇ ਸਿਰ 'ਤੇ ਕੋਈ ਫਰਕ ਨਹੀਂ ਪੈਣਾ, ਮੈਂ ਕਹਿੰਦਾ ਠੀਕ ਹੈ। ਲੇਕਿਨ ਨਹੀਂ ਜੀ, ਨਹੀਂ ਤੇ ਆਪਣੇ ਜਿਹੜੇ ਔਜ਼ਾਰ ਵਗੈਰਾ, ਟਰੈਕਟਰ, ਟੂਬਲ, ਹਾਂਜੀ ਹਾਂਜੀ। ਹੱਲ, ਸੁਹਾਗਾ,
ਹਰ ਚੀਜ਼ ਆਪਣੀ ਹੈ। ਹਰ ਚੀਜ਼ ਜੀ ਅਲਹਮਦੁਲਿਲਾ ਆਪਣੀ ਹੈਗੀ ਆ, ਅੱਲਾ ਦਾ ਬਹੁਤ ਸ਼ੁਕਰ ਹੈਗਾ। ਲੇਕਿਨ ਜ਼ਿਮੀਂਦਾਰਾਂ ਦੇ ਕੋਲ ਹੁੰਦਾ ਹੈਗਾ ਕਿ ਜਿਹਦੇ ਕੋਲ ਪੂਰੀਆਂ ਸ਼ੈਵਾਂ ਹੋਣ ਨਾ ਤੇ ਉਹਨੂੰ ਕਹਿੰਦੇ ਕਿ ਨਹੀਂ, ਲੇਕਿਨ ਸਾਡੇ ਕੋਲ ਵੀ ਕੁਛ ਸ਼ੈਵਾਂ ਨਹੀਂ ਹੈਗੀਆਂ, ਕੁਛ ਹੈਗੀਆਂ ਵੀ, ਕੁਛ ਨਹੀਂ ਵੀ ਹੈਗੀਆਂ, ਲੇਕਿਨ ਸ਼ੁਕਰ ਅੱਲਾ ਮੀਆਂ ਦਾ ਹੈਗੀਆਂ। ਹਰ ਚੀਜ਼ ਹੈ। ਹਾਂਜੀ, ਦੋਸਤ ਹੈਗਾ ਸੀ ਇੱਕ, ਤੁਹਾਨੂੰ ਮੈਂ ਗੱਲ ਸੁਣਾਉਂਦਾ। ਹਾਂਜੀ। ਉਹ ਮੈਨੂੰ ਕਹਿੰਦਾ ਕਿ ਮੈਂ ਜ਼ਿਮੀਂਦਾਰਾ ਕਰਨਾ ਹੈਗਾ। ਮੈਂ ਕਿਹਾ ਜੀ ਕਰ ਲੈਂਦੇ ਹੈਗਾ। ਉਹਨੇ ਕਿਹਾ ਲੈ ਬਈ ਸੂਟ ਕੋਟਨ ਦਾ ਸੂਟ ਪਾਵਾਂਗਾ ਤੇ ਉੱਥੇ ਮੰਜੀ ਤੇ ਬਵਾਂਗਾ ਤੇ ਵਾਮ ਕੰਮ ਕਰ ਰਹੀ ਹੋਏਗੀ। ਉਹ 2-4 ਦਿਨ ਮੇਰੇ ਨਾਲ ਰਿਹਾ। ਰਾਤਾਂ ਨੂੰ ਪਾਣੀ ਦੀ ਵਾਰੀਆਂ ਸੀ, ਸਰਦੀਆਂ ਦੀ ਕੋਰੇ ਪੈਂਦੇ ਸੀ। ਉਹ ਹੁੰਦਾ ਕੀ ਕਿ ਜਦੋਂ ਖਾਲੇ 'ਚ ਪਾਣੀ ਚੱਲ ਰਿਹਾ ਨਾ, ਕੱਚੇ ਖਾਲੇ 'ਚ ਅਕਸਰ ਹੁੰਦਾ ਖੁੱਡ ਪੈ ਜਾਂਦੀ ਹੈਗੀ ਆ। ਹਾਂਜੀ। ਤੇ ਤੁਸੀਂ ਆਮ ਰੂਟੀਨ ਅਗਰ ਚੱਕਰ ਚੁੱਕਰ ਲਾ ਰਹੇ ਹੋ ਤਾਂ ਤੁਹਾਡੇ ਸਾਹਮਣੇ ਖੁੱਡ ਪੈ ਗਈ ਤੇ ਜ਼ਾਹਿਰ ਗੱਲ ਤੁਹਾਨੂੰ ਆਪ ਹੀ ਬੰਨ੍ਹਣੀ ਪੈਣੀ। ਤੁਹਾਡੇ ਪਿੱਛੇ ਭਾਵੇਂ 300 ਕਿੱਲਾ ਕਿਉਂ ਨਾ ਹੋਵੇ, ਸਾਰੀ ਤੁਹਾਨੂੰ ਗੱਲ ਹੈ ਜੀ। ਬੰਨ੍ਹਣੀ ਪੈਣੀ ਹੈਗੀ ਆ। ਉਹ ਮੇਰੇ ਨਾਲ ਉਹ ਫੋਨ ਚਲਾ, ਟਿਕਟੋਕ ਚਲਾ, ਫਲਾਨੀ ਜੇ ਉਹ ਜੀ ਜ਼ਿਮੀਂਦਾਰਾ ਕਰ ਰਹੇ ਲੋਕਾਂ ਨੂੰ ਵਿਖਾ ਰਿਹਾ ਮੈਂ। ਕਰ ਰਿਹਾ ਹਾਂਜੀ, ਲੇਕਿਨ ਉਹ ਜਦੋਂ ਖੁੱਡ ਬੰਦ ਕੀਤੀ, ਉਹ ਮੈਂ ਜ਼ਾਹਿਰ ਗੱਲ ਮੁਲਾਜ਼ਮ ਨਹੀਂ ਸੀ। ਮੈਂ ਪੈਰ ਰੱਖਣ ਵਾਸਤੇ ਉਹਨੂੰ ਬੰਦ ਕਰਨ ਵਾਸਤੇ ਕਿ ਨਹਿਰ ਦੀ ਪਾਣੀ ਵਾਰੀ ਮੈਂ ਇਹਨੂੰ ਬੰਦ ਕਰਾਂ, ਉਹ ਮੈਂ ਵਿੱਚ ਗਿਆ ਤੇ ਮੈਂ ਵੀ ਵਿੱਚ ਵੜ ਗਿਆ ਨਾਲ, ਉਹਨੂੰ ਵੀ ਮੈਂ ਖਿੱਚ ਲਿਆ। ਉਹ ਦਿਨ ਆਇਆ, ਅੱਜ ਦਾ ਦਿਨ, ਉਹ ਜ਼ਿਮੀਂਦਾਰ ਵੱਲ ਨਹੀਂ ਵੜਿਆ। ਕਹਿ ਕੇ ਆਹ ਕੀ ਹੈਗਾ, ਤੂੰ ਕੰਬੀ ਜਾਵੇ ਕਿ ਗੰਦਾ ਪਾਣੀ ਗੰਦਾ ਪਾਣੀ। ਉਹ ਮੈਂ ਕਿਹਾ ਇਹਦੇ ਵਿੱਚ ਅਸੀਂ ਰਹੀਦਾ ਹੈਗਾ, ਸੱਪ ਵੀ ਨਿਕਲਦੇ ਹੈਗੇ। ਅਕਸਰ ਹੁੰਦਾ ਕਿ ਪਾਣੀ ਲਾ ਰਹੇ ਨੇ ਵਿੱਚੋਂ ਸੱਪ ਨਿਕਲ ਆਉਂਦੇ ਹੈਗੇ। ਤੇ ਭਾਜੀ ਆਰਫ ਵਾਲੀ ਸਾਈਡ ਤੇ ਨਾ ਸਬਜ਼ੀ ਬਹੁਤ ਹੁੰਦੀ ਹੈ। ਹਾਂਜੀ ਹਾਂਜੀ ਸਬਜ਼ੀ ਆਪਾਂ ਹਦਵਾਣਾ ਵਗੈਰਾ, ਖਰਬੂਜ਼ਾ ਵਗੈਰਾ, ਹਾਂਜੀ ਹਾਂਜੀ ਆਪਣਾ ਕੁਛ ਇਦਾਂ ਦਾ ਹੋਇਆ ਐਕਸਪੀਰੀਅੰਸ? ਹਾਂਜੀ, ਮੈਂ ਤੁਹਾਨੂੰ ਦੱਸਦਾ, ਮੈਂ ਥੋੜ੍ਹੇ ਦਿਨ ਚੁਕੰਦਰ ਲੱਗੇ ਸੀ ਅੱਜ ਤੋਂ 2 ਮਹੀਨੇ ਪਹਿਲੇ। ਚੁਕੰਦਰ ਲਾ ਲਏ, ਤੁਸੀਂ ਕਹੋਗੇ ਚੁਕੰਦਰ ਹੈਗੇ ਆ। ਉਹ ਮੈਨੂੰ ਵੇਖਿਆ ਸ਼ਾਦੀ ਵਾਲਿਆਂ ਚੱਲਦੇ, ਲਾਲ ਮੂਲੀ ਹੋ ਗਈ, ਚੁਕੰਦਰ ਹੋ ਗਿਆ। ਉਹ ਮੈਂ ਲਾਜ ਹੀ ਲਿਆ। ਮੈਂ ਕਿਹਾ ਲੈ ਵੀ ਹੁਣ ਤੇ ਨਾਲ ਲੱਖਾਂ ਹੀ ਵੱਟਣੇ ਹੈਗੇ ਆ। ਪਾਪਾ ਨੇ ਕਿਹਾ ਪੁੱਤਰ ਤੂੰ ਇਹ ਕੀ ਕਰੀ ਜਾਂਦਾ ਪਿਆ ਹੈਗਾ। ਮੈਂ ਕਿਹਾ ਜੀ ਨਹੀਂ, ਜੀ ਲੱਖ ਹੀ ਵੱਢਣੇ ਆ। ਟਨਲ ਫਾਰਮਿੰਗ ਹੈ, ਮਤਲਬ ਤੁਸੀਂ ਕਹਿ ਲਓ ਇਹਨੂੰ ਫਾਰਮਿੰਗ ਹੀ ਕਹਿ ਲਓ, ਥੋੜ੍ਹੀ ਹਟ ਕੇ। ਉਹਨਾਂ ਨੇ ਤਾਂ ਨਹੀਂ ਵੇਖਿਆ, ਉਹਨਾਂ ਨੇ ਜੂੰ ਲਾਣੀ, ਮੱਕੀ ਲਾ ਲਏ, ਆਲੂ ਲਾ ਲਏ, ਫੜ ਲਓ ਫੜ ਲਓ। ਪਰ ਸਾਡੇ ਵਾਲੇ, ਮੈਂ ਕਿਹਾ ਚਲੋ ਜੀ, ਮੈਂ ਗਿਆ ਪੜ੍ਹ ਲਿਖ ਕੇ ਥੋੜ੍ਹਾ ਤੇ ਜਾ ਕੇ ਉਹ ਚੁਕੰਦਰ ਲਾ ਲਏ ਜੀ। ਚੁਕੰਦਰ ਲਾ ਲਏ ਜੀ, 3 ਮਹੀਨੇ ਦਾ ਇੰਤਜ਼ਾਰ ਕੀਤਾ। ਲਾਲ ਬੜੇ ਸੋਹਣੇ, ਉਹ ਇੱਧਰ ਉੱਧਰ ਲੋਕ ਮੇਰੇ ਵੇਖਣ, ਹਾਂ ਇਹਨਾਂ ਨੇ ਬਈ ਨਵੀਂ ਸ਼ਾਹੀ ਲਾ ਲਈ, ਲਾਲ ਹੋ ਹੱਥ ਫੜਨ ਲਾਲ ਹੋ ਜਾਣਾ, ਖਾਣ ਲਾਲ ਹੋ ਜਾਣਾ। ਉਹ ਜਦੋਂ ਮੈਂ ਆਰਫ ਵਾਲੇ ਸਾਈਡ ਤੇ ਜਾਂ ਕਬੀਰ ਵਾਲੀ ਮੇਰੇ ਕੋਲ ਨੇੜੇ ਪੈਂਦਾ ਸਬਜ਼ੀ ਮੰਡੀ, ਮੈਂ ਉੱਥੇ ਨਿਕਲਿਆ। ਮੈਂ ਕਿਹਾ ਜੀ ਮੇਰੇ ਕੋਲ ਇਹ ਸ਼ੈਵਾਂ ਹੈਗੀਆਂ, ਮਾਰਕੀਟ ਕਰਨੀ ਸੀ ਮੈਂ, ਸਾਰੀ ਗੱਲ ਆ ਬਾਹਰ। ਫਿਰ ਸਾਰੀ ਗੱਲ ਹੈ ਜੀ। ਮੈਂ ਕਿਹਾ ਜੀ ਮੈਂ ਇਹਨੂੰ ਵੇਚਣਾ ਚਾਹੁੰਦਾ ਹੈਗਾ। ਉਹਨਾਂ ਨੂੰ ਤਾਂ ਪਹਿਲੇ ਸਮਝ ਹੀ ਨਾ ਲੱਗੀ। ਉੱਥੇ ਥੋੜ੍ਹੇ ਜਿਨ੍ਹਾਂ ਨੂੰ ਨਹੀਂ ਸੀ, ਥੋੜ੍ਹੇ ਹੈਗੇ ਸੀ ਕੰਮ ਕਾਰ ਵਾਲੇ ਬੰਦੇ, ਉਹ ਤੇ ਮੇਰੇ ਕਹਿੰਦੇ ਤੂੰ ਕੀ ਵੇਚਣ ਲੱਗ ਗਿਆ ਤੇ ਲਾਲ ਰੰਗ ਕਰ ਲਿਆ। ਉਹ ਮੇਰੇ ਬੰਦੇ ਉੱਥੇ ਗੱਲ ਪੈ ਗਏ, ਮੈਨੂੰ ਤੇ ਪੁੱਠੀ ਪੈ ਗਈ ਉੱਥੇ। ਚੁਕੰਦਰ ਲਾ ਕੇ, ਚੁਕੰਦਰ ਤੁਸੀਂ ਵੇਖਿਆ ਨਾ ਲਾਲ ਰੰਗ ਦਾ। ਹਾਂਜੀ ਹਾਂਜੀ, ਤੇ ਉਹ ਵੀ ਮੇਰੇ ਤੇ ਪੇਟੇ ਪੈ ਗਏ। ਉਹ ਮੈਂ ਤਕਰੀਬਨ ਕਿੱਲਾ ਥਾਂ ਲਾਈ ਸੀ ਜੀ। ਉਹ ਮੈਂ ਸਾਰੇ ਕੁਝ ਲੋਕਾਂ ਨੂੰ ਚੁਕਾ ਤੇ, ਜਿਹੜੇ ਆਂਢ ਗੁਆਂਢ ਆ, ਕਿਸੇ ਨੂੰ ਮਾਲ ਨੂੰ ਖਵਾ ਤੇ ਬਾਜੀ। ਹਾਂਜੀ, ਤੇ ਉਹਦੇ ਵਿੱਚ ਆਪਾਂ ਨੂੰ ਨੁਕਸਾਨ ਕਿੰਨਾ ਕੁ ਹੋਇਆ? ਨੁਕਸਾਨ ਜੀ 3 ਲੱਖ 3-4 ਲੱਖ ਲੱਗੇ ਜੀ। 3-4 ਲੱਖ ਹੀ ਨੁਕਸਾਨ ਜੀ, 1 ਰੁਪਿਆ ਵੀ ਨਹੀਂ ਨਾ ਜੇਬ 'ਚ ਪਾਇਆ। ਤੁਸੀਂ ਗੋਭੀ ਦਾ ਸੁਣਿਆ ਨਾ, ਗੋਭੀ ਜੀ ਬੜੀ ਰੁਲੀ ਹੈਗੀ। ਬਹੁਤ ਰੋਲੀ ਐਸਾ ਗੋਭੀ ਦੇ ਮਟਰ ਸੱਚ ਮੈਂ ਲਾਇਆ 10 ਕਿੱਲੇ ਮਟਰ ਲਾਏ ਆ ਜੀ। ਮਟਰ ਲਾਏ ਮੈਂ 3 ਕਿੱਲੇ, 3 ਬੋਰੀਆਂ ਥੱਲੇ ਡੀਏਪੀ ਪਾਈਆਂ, 4 ਉੱਤੇ ਯੂਰੀਆ ਪਾਈਆ, ਸਪਰੇਅ ਕੀਤੀ, ਉੱਤੇ ਸਲਫਰ ਪਾਏ। ਜੋ ਵੀ ਕੰਪਨੀ ਵਾਲੇ ਆਂਦੇ ਗੱਡੀ ਲੈ ਕੇ ਹਫ਼ਤੇ ਬਾਅਦ ਆਂਦੇ ਜੀ ਅਸੀਂ ਨਵੀਂ ਸ਼ੈ ਲਿਆ, ਤੁਹਾਡੀ 200 ਮਣ ਟੱਪ ਜੂਗੀ ਫਸਲ, ਹਾਂ। ਤੁਸੀਂ ਇਹ ਲੈ ਲਓ ਜੀ। ਅਸੀਂ ਵੀ ਅੰਨੇ ਤਰ੍ਹਾਂ ਲੈ ਲੈਂਦੇ ਹੈਗੇ। ਜਿਹਨੂੰ ਥੋੜ੍ਹੀ ਬਹੁਤੀ ਸਮਝ ਹੁੰਦੀ ਨਾ, ਉਹ ਨਹੀਂ ਲੈਂਦਾ। ਜਿਹੜਾ ਅਨਪੜ੍ਹ ਹੁੰਦਾ ਯਾਰ, ਨਹੀਂ ਉਹਨੂੰ ਪਤਾ, ਉਹਨੇ ਲੈ ਲੈਣੀ ਹੈਗੀ। ਉਹ ਪਾਉਂਦਾ। ਮੈਂ ਮਟਰ 8-10 ਕਿੱਲੇ ਲਾਏ, ਉਹ ਸਾਰੇ ਹੀ ਜ਼ਾਇਆ ਗਏ। ਉਹ ਅਗਲੇ ਦਿਨ ਮੈਂ ਬੀਜ ਕਢਾਇਆ, ਸੁੱਕੇ ਕਰਾ ਕੇ ਮੈਂ ਥੈਲੇ 'ਚ ਭਰਾਏ ਤੇ ਕਮਰੇ 'ਚ ਰੱਖ ਦਿੱਤੇ। ਤੇ ਇਲਾਕੇ 'ਚ ਹੋ ਗਈ ਕਿ ਜੀ ਮਟਰ ਲਾਏ ਸੀ, ਰੁੱਲ ਗਏ ਸਾਰੇ ਮਟਰ। ਹੋ ਗਏ। ਮਟਰ ਮੈਂ ਵੀ ਸਭ ਨੇ ਲਾਏ ਸੀ ਜੀ, ਬਹੁਤ ਤਬਾਹੀ ਹੋਈ। ਮਟਰਾਂ ਲਏ ਕਿਸੇ ਨੇ ਨਹੀਂ, ਕੁਛ ਵੀ ਨਹੀਂ ਲਿਆ। ਤੇ ਉਹ ਫਿਰ ਨਹੀਂ, ਮੈਂ ਹੁਣ ਤੱਕ ਮੈਂ ਜਿੰਨਾ ਸੁਣਿਆ ਕਿ ਉਹ ਕਹਿੰਦੇ ਯਾਰ ਸਬਜ਼ੀ 'ਚ ਬਹੁਤ ਫਾਇਦਾ। ਸਬਜ਼ੀ 'ਚ ਫਾਇਦਾ ਹੈਗਾ, ਅੱਛੀ ਸਬਜ਼ੀ ਲੈ ਜਾਵੇ ਤੇ ਫਾਇਦਾ ਹੈਗਾ। ਲੋਕੀ ਜਿਹੜੇ ਪੁਰਾਣੇ ਸਬਜ਼ੀ ਤੋਂ ਲਾ ਰਹੇ ਨਾ, ਉਹਨਾਂ ਨੂੰ ਪਤਾ ਕਿ ਅਸੀਂ ਇਹਨੂੰ ਡੀਲ ਕਿਸ ਤਰ੍ਹਾਂ ਕਰਨਾ, ਅਸੀਂ ਇਹਨੂੰ ਕਿਵੇਂ ਕੱਢ ਦੇਣਾ ਹੈਗਾ। ਲੇਕਿਨ ਜਿਹੜਾ ਨਵਾਂ ਬੰਦਾ ਲਾਵੇ ਜਾਂ ਜਿਹਨੂੰ ਨਹੀਂ ਪਤਾ, ਉਹਨੇ ਲਾ ਤੇ ਲਿਆ ਲੇਕਿਨ ਉਹ ਅੱਗੇ ਨਹੀਂ ਕੱਢ ਸਕਦਾ, ਉਹਨੂੰ ਨਹੀਂ ਪਤਾ ਲੱਗਣਾ ਕੀ ਬਣੂਗਾ ਉਹਦਾ। ਲਾਸਟ ਵਿੱਚ ਜਿਹੜੇ ਬੰਦੇ ਹਾਂਜੀ ਹਾਂਜੀ ਜ਼ਿਮੀਂਦਾਰਾ ਕਰਨੇ ਸੋਚ ਰਹੇ ਨਾ, ਉਹਨਾਂ ਵਾਸਤੇ ਤੁਹਾਡੇ ਵੱਲੋਂ ਕੋਈ ਮੈਸੇਜ, ਕੋਈ ਐਡਵਾਈਸ ਕਿ ਯਾਰ ਤੁਸੀਂ ਆਹ ਚੀਜ਼ਾਂ ਨਹੀਂ ਕਰਨੀਆਂ, ਕਿ ਤੁਸੀਂ ਇਸ ਚੀਜ਼ ਤੋਂ ਬਚਣਾ, ਤੁਸੀਂ ਆਹ ਚੀਜ਼ ਕਰਨੀ, ਉਹਨਾਂ ਵਾਸਤੇ ਕੋਈ ਦੇਖੋ ਜੀ, ਮੈਸੇਜ? ਤੁਹਾਡੇ ਕੋਲ ਪਹਿਲੀ ਗੱਲ ਹੈਗਾ ਫੋਨ ਹੈਗਾ। ਤੁਸੀਂ YouTube ਤੇ ਜ਼ਿਮੀਂਦਾਰ ਦੇ ਬੜੇ ਸ਼ੌਕ ਨਾਲ ਪਾਉਂਦੇ ਕਿ ਸਾਡੇ ਜਿਹੜੇ ਆਉਣ ਵਾਲੀ ਜਨਰੇਸ਼ਨ ਜਾਂ ਨਸਲ ਹੈਗੀ ਉਹ ਸਿੱਖੇ ਇਸ ਬਾਰੇ। ਤੇ ਤੁਸੀਂ ਜੀ ਜ਼ਿਮੀਂਦਾਰਾ ਕਰਨਾ ਚਾਹੁੰਦੇ ਹੋ, ਪਹਿਲੇ ਉਹਨੂੰ ਵੇਖੋ। ਐ ਨਹੀਂ ਕਿ ਜੀ 2 ਕਿੱਲੇ ਜ਼ਮੀਨ ਲੈ ਲਈ ਨਾਲ ਦੀ ਗਲੀ 'ਚ ਹਾਂ। ਤੇ ਅਸੀਂ ਉਹਨੂੰ ਪੱਠੇ ਲਾਵਾਂਗੇ, ਫਿਰ ਈਦਾਰੀ ਨੂੰ ਵੇਚ ਦਿਆਂਗੇ। ਇੰਝ ਨਹੀਂ ਹੁੰਦਾ, ਆਪ ਵੀ ਨਾਲ ਖੱਪਣਾ ਪੈਂਦਾ ਹੈਗਾ। ਮਿਹਨਤ ਕਰੋਗੇ ਤਾਂ ਕੁਛ ਮਿਲੂਗਾ। ਜੇ ਆਪ ਕਰ ਲਓਗੇ ਤਾਂ ਲੱਭ ਜੂਗਾ। ਰਹਿ ਗਈ ਗੌਰਮੈਂਟ ਦੀ ਗੱਲ, ਉੱਥੋਂ ਦੇ ਤੁਹਾਨੂੰ ਨਹੀਂ ਕੁਛ ਵੀ ਲੱਭਣਾ ਹੈਗਾ ਜੀ। ਕਹਿੰਦੇ ਨਾ ਇਹ ਲੱਭ ਜੂਗਾ, ਉਹ ਲੱਭ ਜੂਗਾ, ਨਹੀਂ ਜੀ ਉਹ ਨਹੀਂ ਤੁਹਾਨੂੰ ਲੱਭਣਾ ਹੈਗਾ।